अस्सलाम वालेकुम। हेलो गाइस, कैसे हो? ਤੁਸੀਂ ਦੇਖ ਰਹੇ ਹੋ ਪੇਂਡੂ। ਤੁਸੀਂ ਵੀ ਸੋਚਦੇ ਹੋਵੋਗੇ ਪੇਂਡੂ ਹਰ ਟਾਈਮ ਡੇਰੇ ਤੇ ਰਹਿੰਦਾ ਹੈ। ਭਾਈ ਕੀ ਕਰੀਏ, ਡੇਰੇ ਤੇ ਕੰਮ ਕਰਨਾ ਪੈਂਦਾ ਹੈ। ਮੈਂ ਲਾ ਰਿਹਾ ਹਾਂ ਅੱਜ ਕਣਕ ਨੂੰ ਪਾਣੀ ਤੇ ਟੂਬਲ ਚੱਲਦਾ ਪਿਆ ਹੈ। ਹੁਣ ਤੁਹਾਨੂੰ ਆਪਾਂ ਕਣਕ ਚੈੱਕ ਕਰਾਉਣੀ ਹੈ ਕਿਵੇਂ ਦੀ ਆ, ਦੱਸਣਾ ਫਿਰ ਵੀ ਮਾਠੀ ਆ ਕਿ ਸਹੀ ਆ। ਨਾਲੇ ਮੈਂ ਤੁਹਾਨੂੰ ਦਿਖਾ ਰਿਹਾ ਵੀ ਮੈਂ ਕਿਹੜੀ ਕਿਹੜੀ ਖਾਦ ਪਾਣੀ ਪਾ ਰਿਹਾ। ਠੀਕ ਹੈ, ਚਲੋ ਵੀ ਚੱਲਦੇ ਹਾਂ। ਹੁਣ ਦੇਖਦੇ ਹਾਂ ਜੀ, ਖਾਦ ਜ਼ਰਾ ਹਿਲਾ ਦਈਏ। ਨਾਲ ਨਾਲ ਆਪਾਂ ਤੁਹਾਨੂੰ ਜ਼ਿੰਮੇਦਾਰ ਦੀ ਟਿਪ ਵੀ ਦੇਣੀ ਆ। ਇਸ ਟਾਈਮ ਕਣਕ ਹੈਗੀ ਆ ਜੀ ਤਕਰੀਬਨ ਨਾਲੀ ਤੇ ਆਈ ਖੜੀ ਆ। ਬਸ ਹੋਰ 10-15 ਦਿਨਾਂ ਤਾਈਂ ਇਹਨੇ ਸਿੱਟਾ ਇਨਸ਼ਾਅੱਲਾ ਕੱਢਿਆ ਹੋਣਾ ਵਾ। ਲੇਕਿਨ ਕਣਕ ਹੈਗੀ ਆ ਹਲਕੀ, ਦੇਖ ਸਕਦੇ ਆ। ਆਹ ਕਣਕ ਮਾਠੀ ਹੈਗੀ ਆ। ਇਹਦੇ ਵਾਸਤੇ ਆਪਾਂ ਕੁਲੀਆ ਲਾਇਆ ਹੋਇਆ ਬੜਾ VIP 20 ਕਿਲੋ ਯੂਰੀਆ ਤੇ 1 ਕਿਲੋ ਸਲਫਰ ਦਾ ਪੈਕਟ ਮਿਕਸ ਕਰਕੇ ਤੇ ਫਲੱਡ ਕਰਨਾ। ਕਣਕ ਇਨਸ਼ਾਅੱਲਾ ਕਾਲੀ ਤੇ ਬਿਲਕੁਲ ਸੈੱਟ ਹੋ ਜਾਏਗੀ, ਕਿਉਂਕਿ ਜਿਹੜਾ ਸਲਫਰ ਹੈ ਜਨਾਬ ਉਹ ਪਾਣੀ ਦੀ HP ਅੱਗੋਂ ਜ਼ਮੀਨ ਦੀ HP ਨੂੰ ਕੰਟਰੋਲ ਕਰਦਾ। ਜਿੰਨੀ HP ਘੱਟ ਹੋਏਗੀ ਇਨਸ਼ਾਅੱਲਾ ਫਸਲ ਵੀ ਉਨੀ ਬਿਹਤਰੀਨ ਹੋਏਗੀ। ਹੁਣ ਆਪਾਂ ਅੱਗੇ ਚੱਲਦੇ ਹਾਂ, ਤੁਹਾਨੂੰ ਚੈੱਕ ਕਰਵਾਉਂਦੇ ਹਾਂ। ਲੋ ਜੀ, ਇਹ ਹੈਗੀ ਹੈ ਜੀ ਕਣਕ ਹੈਗੀ ਸਾਈਡ ਤੋਂ ਮਾਠੀ। ਇਸ ਵਾਸਤੇ ਉਹਨੂੰ ਮੈਂ ਸਲਫਰ ਫਲੱਡ ਕਰ ਰਿਹਾ। ਸਲਫਰ 1 ਕਿਲੋ 1 ਵਿਗੇ ਨੂੰ, ਮਤਲਬ ਕਿ 4 ਕਨਾਲ ਨੂੰ, ਤੇ 20 ਕਿਲੋ ਯੂਰੀਆ ਘੱਟ ਇਸ ਵਾਸਤੇ ਰੱਖਣੀ ਹੈ ਕਿਉਂਕਿ ਹੁਣ ਮੌਸਮ ਹੈਗਾ ਵਾ ਇਹਦੇ ਨਿਸਰਨ ਦਾ, ਸਿੱਟਾ ਕੱਢਦੀ ਆਉਂਦੀ ਆ। ਹੋਰ 10-15 ਦਿਨਾਂ ਤੱਕ ਅਗਰ ਯੂਰੀਆ ਜ਼ਿਆਦਾ ਪਾਈ ਕਣਕ ਦਾ ਡਿੱਗਣ ਦਾ ਵੀ ਖਦਸ਼ਾ ਹੈਗਾ ਵਾ। ਲਿਹਾਜ਼ਾ ਸਿਰਫ ਇਹਦੀ ਆ ਜਿਹੜੀ ਰੈਸਟ ਲੱਗੀ ਹੋਈ ਇਹਨੂੰ ਕਹਿੰਦੇ ਆ, ਇਹਨੂੰ ਕੰਟਰੋਲ ਕਰਨ ਵਾਸਤੇ ਅਸੀਂ ਪਾ ਰਹੇ ਹਾਂ ਇਹਨੂੰ ਸਲਫਰ ਫਲੱਡ ਕਰ ਰਹੇ ਹਾਂ ਪਾਣੀ ਦੇ ਵਿੱਚ। ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਲਾਈਕ ਵੀ ਆਈ ਹੋਏਗੀ।